ਇਹ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 20 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮੈਡੀਕੇਅਰ ਦੀਆਂ ਸੇਵਾਵਾਂ ਦੇ ਲਈ ਪੂਰੇ ਅਮਰੀਕਾ ਭਰ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇਕਰ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਵੱਖ-ਵੱਖ ਮੈਡੀਕੇਅਰ ਦੇ ਪਲਾਨਸ ਦੇ ਵਿੱਚ ਅਪਡੇਟ ਕਰਵਾਉਣਾ ਹੈ ਜਾਂ ਉਸ ਦੇ ਬਾਰੇ ਪਤਾ ਕਰਨਾ ਹੈ ਤਾਂ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਟੇਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ ਸਾਰਿਆਂ ਦਾ ਹੀ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ, ਕੈਲੀਫੋਰਨੀਆ ਦੇ ਵਿੱਚ ਹੰਬਲਟ ਕਾਉਂਟੀ ਵਾਲਾ ਜੋ ਏਰੀਆ ਆ, ਅੱਜ ਤੜਕੇ ਉੱਥੇ 2:35 ਤੇ 6.4 ਮੈਗਨੀਚਿਊਡ ਦਾ ਭੂਚਾਲ ਆਇਆ, ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਆਉਣ ਦੀਆਂ ਹੁਣ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। 2 ਜਾਣਿਆਂ ਦੀ ਮੌਤ ਹੋ ਚੁੱਕੀ ਆ, 11 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ ਤੇ ਕਈ ਬਿਲਡਿੰਗਸ ਨੂੰ ਬਹੁਤ ਨੁਕਸਾਨ ਹੋਇਆ। ਉੱਥੇ ਇੱਕ ਬ੍ਰਿਜ ਆ, ਉਹਨੂੰ ਨੁਕਸਾਨ ਹੋਇਆ। ਜੋ ਸਟੋਰਾਂ 'ਚ ਸਮਾਨ ਪਿਆ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। 80 ਤੋਂ ਵੱਧ ਆਫਟਰ ਸ਼ੌਕਸ ਇਸ ਭੂਚਾਲ ਤੋਂ ਬਾਅਦ ਆ ਚੁੱਕੇ ਹੈਗੇ ਆ। ਸੈਨ ਫਰਾਂਸਿਸਕੋ ਦੇ ਆਫਸ਼ੋਰ ਹੰਬਲਟ ਕਾਉਂਟੀ 'ਚ ਮੋਸਟਲੀ ਇਹ ਪੇਂਡੂ ਏਰੀਆ ਹੈਗਾ। ਰੈਡਵੁੱਡ ਫੋਰੈਸਟ ਹੈਗੇ ਆ, ਲੋਕਲ ਸੀ ਫੂਡ, ਲੰਬਰ ਇੰਡਸਟਰੀ, ਡੇਅਰੀ ਫਾਰਮ, ਇਹ ਸਾਰਾ ਕੁਝ ਇੱਧਰ ਹੈਗਾ ਆ। ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਨੇ ਇਹ ਕਿਹਾ ਆ ਵੀ 2 ਬਿਲਡਿੰਗਸ ਵੀ ਕਲੈਪਸ ਹੋਈਆਂ ਹੈਗੀਆਂ। ਇੱਕ ਸਟਰਕਚਰ ਨੂੰ ਅੱਗ ਲੱਗ ਗਈ ਸੀ, ਉਸ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ ਫਾਇਰ ਡਿਪਾਰਟਮੈਂਟ। 70 ਤੋਂ ਵੱਧ ਐਮਰਜੈਂਸੀ ਕਾਲਸ ਭੁਚਾਲ ਤੋਂ ਬਾਅਦ ਆਈਆਂ, ਜੋ ਲੋਕ ਸਟਕ ਹੋ ਗਏ ਸੀ ਆਪਣੀਆਂ ਪ੍ਰਾਪਰਟੀਆਂ ਦੇ ਵਿੱਚ, ਕੋਈ ਕਿਸੇ ਮਲਬੇ ਦੇ ਥੱਲੇ ਆ ਗਿਆ ਸੀ, ਉਹਨਾਂ ਨੂੰ ਹੈਲਪ ਕਰਨ ਦੇ ਲਈ। ਜੀ ਬਿਲਕੁਲ। ਸੋ ਉੱਥੋਂ ਹੋਰ ਅਪਡੇਟਸ ਜਿਹੜੀਆਂ ਲਗਾਤਾਰ ਆ ਰਹੀਆਂ ਆ, ਰਾਹਤ ਕਾਰਜ ਜਿਹੜੇ ਉਹ ਚੱਲ ਰਹੇ ਨੇ। ਸੋ ਬਹੁਤ ਸਾਰੇ ਲੋਕਾਂ ਨੂੰ ਕਈ ਤਰੀਕੇ ਦੀ ਹੁਣ ਆਉਣ ਵਾਲੇ ਸਮੇਂ 'ਚ ਉੱਥੇ ਜ਼ਰੂਰਤ ਰਹਿਣ ਵਾਲੀ ਆ। ਸਵੇਰੇ ਵੀ ਸਾਨੂੰ ਕਾਫੀ ਰਿਕੁਐਸਟ ਆਈਆਂ ਸੀ ਰਾਜਕਨਵੀਰ ਸਿੰਘ ਜੀ, ਉਹ ਜਿਹੜੀ ਐਪ ਗੁਰਸਿਮਰਨ ਸਿੰਘ ਉਹਨਾਂ ਨੇ ਦੱਸੀ ਸੀ ਅਰਥਕੁਏਕ ਵਾਲੀ, ਜੇ ਤੁਹਾਨੂੰ ਜੀ ਯਾਦ ਆ। ਬਿਲਕੁਲ, ਮਾਈ ਕੁਏਕ ਜਾਂ ਮਾਈ ਸ਼ੇਕ ਸੌਰੀ ਕਰਕੇ ਜਿਹੜੀ ਇਹ ਐਪ ਹੈਗੀ ਆ, ਇਹ ਬਰਕਲੀ ਯੂਨੀਵਰਸਿਟੀ ਦੇ ਦੁਆਰਾ ਬਣਾਈ ਗਈ ਆ। MYSHKE ਮਾਈ ਸ਼ੇਕ, ਜਿਹੜੀ ਤੁਸੀਂ ਐਪ ਸਟੋਰ ਤੇ ਜਾ ਕੇ ਉਹ ਡਾਊਨਲੋਡ ਤੁਸੀਂ ਕਰ ਸਕਦੇ ਹੈਗੇ ਆ। ਸੋ ਕੈਲੀਫੋਰਨੀਆ ਦੇ ਕ੍ਰਾਸ ਜਿੱਥੇ ਵੀ ਕਿਤੇ ਭੂਚਾਲ ਆਉਂਦਾ, ਇਹ ਕੋਸ਼ਿਸ਼ ਕਰਦੇ ਆ ਵੀ ਇੱਕ ਤਾਂ ਭੂਚਾਲ ਆਉਣ ਤੋਂ ਕੁਛ ਸੈਕਿੰਡ ਤੋਂ ਕੁਛ ਮਿੰਟ ਪਹਿਲਾਂ ਜਿਹੜਾ ਉਹ ਪਤਾ ਲੱਗੇ, ਤੇ ਜਾਂ ਫਿਰ ਕਿੱਥੇ ਆਇਆ ਭੂਚਾਲ, ਕਿੱਦਾਂ ਆ, ਉਹਦੇ ਬਾਰੇ ਜਿਹੜਾ ਉੱਥੇ ਪਤਾ ਲੱਗ ਜਾਂਦਾ ਆ। ਔਰੇਗਨ ਤੇ ਵਾਸ਼ਿੰਗਟਨ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਸੈਂਸਰ ਹਨ। ਸੋ ਅਰਥਕੁਏਕ ਅਰਲੀ ਵਾਰਨਿੰਗ ਇਹ ਐਪ ਆ, ਮਾਈ ਸ਼ੇਕ MYSHKE। ਇਹ ਤੁਸੀਂ ਜਾ ਕੇ ਜਿਹੜਾ ਉਹ ਸਰਚ ਕਰਨਾ ਆ ਗੂਗਲ ਦੇ ਪਲੇ ਸਟੋਰ ਦੇ ਉੱਤੇ ਜਾਂ ਐਪਲ ਦੇ ਐਪ ਸਟੋਰ ਦੇ ਉੱਤੇ ਜਾ ਕੇ। ਜੀ ਬਿਲਕੁਲ। ਸੋ ਇਹ ਐਪ ਡਾਊਨਲੋਡ ਕਰ ਲਿਓ। ਇਹਦੇ ਨਾਲ ਸਵੇਰੇ ਵੀ ਸਾਨੂੰ ਪਤਾ ਲੱਗਿਆ ਸੀ ਵੀ ਮਿੰਟ ਤੋਂ ਲੈ ਕੇ 1.5 ਮਿੰਟ ਤੱਕ ਪਹਿਲਾਂ ਜਿਹੜਾ ਇਹ ਅਲਾਰਮ ਵੱਜਣਾ ਸ਼ੁਰੂ ਹੋ ਗਿਆ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਭਈ ਭੂਚਾਲ ਆ ਰਿਹਾ ਹੈਗਾ। ਸੋ ਵਧੀਆ ਐਪ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਕਰੇਨ ਦਾ ਜਿਹੜਾ ਆ ਰਾਸ਼ਟਰਪਤੀ ਜ਼ੈਲੈਂਸਕੀ, ਉਹ ਕਹਿੰਦੇ ਵੀ ਸ਼ਾਇਦ ਕੱਲ੍ਹ ਨੂੰ ਜ਼ੈਲੈਂਸਕੀ ਜਿਹੜਾ ਆ ਉਹ ਆਵੇ ਵਾਸ਼ਿੰਗਟਨ DC ਦੇ ਵਿੱਚ ਤੇ ਕਾਂਗਰਸ ਨੂੰ ਆ ਕੇ ਸੰਬੋਧਨ ਵੀ ਜਿਹੜਾ ਆ ਉਹ ਕਰ ਸਕਦਾ ਆ। ਜਿਹੜੇ ਕੁਝ ਕਾਂਗਰੈਸ਼ਨਲ ਸੋਰਸਿਸ ਨੇ, ਜਿਹੜੀ AP ਅਖਬਾਰ ਹੈਗੀ ਆ, ਉਹਨਾਂ ਨੂੰ ਨਿਊਜ਼ ਏਜੰਸੀ ਨੂੰ ਜਿਹੜਾ ਇਹ ਜਾਣਕਾਰੀ ਦਿੱਤੀ ਆ, ਤੇ ਇੱਕ ਹੋਰ ਜਾਣੇ ਨੇ ਵੀ ਇਹ ਕਨਫਰਮ ਕੀਤਾ ਆ ਵੀ ਵੱਖ-ਵੱਖ 3 ਸੋਰਸਿਸ ਤੋਂ ਜਿਹੜਾ ਪਤਾ ਲੱਗਾ ਵੀ ਵਲੋਦੀਮਿਰ ਜ਼ੈਲੈਂਸਕੀ, ਯੂਕਰੇਨ ਦਾ ਰਾਸ਼ਟਰਪਤੀ, ਕੱਲ੍ਹ ਵਾਸ਼ਿੰਗਟਨ DC ਦੇ ਵਿੱਚ ਪਹੁੰਚ ਰਿਹਾ ਆ।
ਜਦੋਂ ਤੋਂ ਯੂਕਰੇਨ ਦੇ ਉੱਤੇ ਰੂਸ ਨੇ ਹਮਲਾ ਕੀਤਾ ਆ, ਪਹਿਲੀ ਵਾਰੀ ਜਿਹੜਾ ਹਰਜੋਤ ਸਿੰਘ ਜੀ ਇਹ ਜ਼ੈਲੈਂਸਕੀ ਆ ਉਹ ਆਊਟ ਆਫ ਕੰਟਰੀ ਜਾ ਕੇ ਇੱਥੇ ਸੰਬੋਧਨ ਕਰਨ ਆਊਗਾ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਸ ਦਾ ਫੇਰੀ ਹੋ ਰਹੀ ਆ ਜਦੋਂ ਅਮਰੀਕਾ ਦੀ ਗਵਰਨਮੈਂਟ ਫੰਡਿੰਗ ਦੀ 1.7 ਟ੍ਰਿਲੀਅਨ ਡਾਲਰ ਦਾ ਜਿਹੜਾ ਬਿੱਲ ਆ ਉਹ ਸਦਨ ਦੇ ਵਿੱਚ ਪੇਸ਼ ਹੋਇਆ ਪਿਆ ਆ, ਜਿਸ ਦੇ ਵਿੱਚ 45 ਬਿਲੀਅਨ ਡਾਲਰ ਦੀ ਐਮਰਜੈਂਸੀ ਫੰਡਿੰਗ ਯੂਕਰੇਨ ਦੇ ਲਈ ਵੀ ਸ਼ਾਮਿਲ ਆ। ਜੀ, ਅਗਲੀ ਖਬਰ ਵੱਲ ਚਲੀਏ। ਤੁਸੀਂ ਬੜੇ ਹੈਰਾਨ ਹੋਵੋਗੇ ਵੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਐਲੋਨ ਮਸਕ, ਉਸ ਨੇ ਆਪਣੀ ਹੀ ਲੈਂਡਲੋਰਡ ਨੂੰ, ਜਿਹੜੀ ਜਿੱਥੇ ਉਹਦੀ ਕੰਪਨੀ ਆ, ਰੈਂਟ ਦੇਣਾ ਬੰਦ ਕਰ ਦਿੱਤਾ ਹੈ। ਤੇ ਨਾਲ ਦੀ ਨਾਲ ਆਪਣੇ ਜਿਹੜੇ ਸਟਾਫ ਆ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਵੀ ਜਿਹੜੇ ਵੈਂਡਰਸ ਹੈਗੇ ਆ, ਜਿਹੜੇ ਸਮਾਨ ਦਿੰਦੇ ਆ, ਉਹਨਾਂ ਨੂੰ ਵੀ ਪੈਸੇ ਦੇਣੇ ਬੰਦ ਕਰ ਦਿਓ। ਕਹਿੰਦੇ ਵੀ ਜਿਹੜੀ ਸਾਡੀ ਡੀਲ ਹੋਈ ਸੀ ਉਹਦੇ ਵਿੱਚ ਇਹ ਕੋਈ ਗੱਲ ਨਹੀਂ ਸੀ ਵੀ ਵੈਂਡਰਸ ਨੂੰ ਪੈਸੇ ਦੇਣੇ ਹੈਗੇ ਆ। ਤੇ ਇਸ ਤੋਂ ਬਿਨਾਂ ਇਹ ਵੀ ਖਬਰਾਂ ਆ ਰਹੀਆਂ ਵੀ ਜਿਹੜੇ ਲੋਕਾਂ ਨੂੰ ਲੇ ਆਫ ਕੀਤਾ ਗਿਆ ਆ ਉਹਨਾਂ ਨੂੰ ਜਿਹੜੀ ਸੈਵਰੈਂਸ ਪੇ ਦੇਣੀ ਸੀ ਉਹ ਵੀ ਨਹੀਂ ਦਿੱਤੀ ਜਾ ਰਹੀ। ਹੁਣ ਤੁਸੀਂ ਦੇਖੋ ਵੀ ਜੇ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਆਪਣੀ ਹੀ ਉਸ ਬਿਲਡਿੰਗ ਜਿਹੜੀ ਉਸਨੇ ਰਿਲੀਜ਼ ਤੇ ਲਈ, ਉਹ ਜਿੱਥੇ ਟਵਿੱਟਰ ਦੇ ਹੈੱਡ ਆਫਿਸ ਆ, ਉਹਦਾ ਰੈਂਟ ਨਾ ਦੇਵੇ ਤੇ ਫਿਰ ਆਮ ਲੋਕਾਂ ਦਾ ਜਿਹੜਾ ਕੀ ਹਾਲ ਹੋਊਗਾ। ਸੋ ਰੀਅਲ ਸਟੇਟ ਇਨਵੈਸਟਰ ਜਿਹੜੇ ਆ ਉਹ ਇਸ ਨੂੰ ਬੜਾ ਵੱਡਾ ਇਸ਼ੂ ਉਠਾ ਰਹੇ ਆ। ਸੋ ਇਹਦੀਆਂ ਕਈ ਸੋਚ ਰਹੇ ਆ ਵੀ ਹੋ ਸਕਦਾ ਇਹ ਬਿਜ਼ਨਸਮੈਨ ਆ, ਤੇ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਬਿਜ਼ਨਸਮੈਨ ਆ ਉਹ ਸਾਰ ਤਰ੍ਹਾਂ ਦਾ ਤਰੀਕਾ ਵਰਤਦਾ ਆ ਵੀ ਇਹ ਕਿਸੇ ਤਰ੍ਹਾਂ ਨੈਗੋਸ਼ੀਏਟ ਕਰ ਰਿਹਾ ਹੋਵੇ ਆਪਣੇ ਜੋ ਲੈਂਡਲੋਰਡ ਦੇ ਨਾਲ, ਬਈ ਮੈਂ ਤਾਂ ਰੈਂਟ ਨਹੀਂ ਦੇ ਸਕਦਾ ਤਾਂ ਸਾਡੀ ਜਿਹੜੀ ਆ ਲੀਜ਼ ਘਟਾਓ। ਤੇ ਜਾਂ ਇਹ ਵੀ ਹੋ ਸਕਦਾ ਵੀ ਟਵਿੱਟਰ ਨੂੰ ਇੱਥੋਂ ਮੂਵ ਕਰਕੇ ਉਹ ਟੈਕਸਸ ਦੇ ਵਿੱਚ ਲਿਜਾਣਾ ਚਾਹੁੰਦਾ ਹੋਵੇ। ਹੁਣ ਦੇ ਹਰਜੋਤ ਸਿੰਘ ਜੀ ਜੇ ਕਿਸੇ ਆਮ ਬੰਦੇ ਨੇ ਕੀਤਾ ਹੋਣਾ ਨਾ, ਸਾਰਿਆਂ ਨੇ ਰੌਲਾ ਪਾ ਦੇਣਾ ਵੀ ਲੈ ਵੀ ਇਹਨੂੰ ਤਾਂ ਦੇਣਾ ਚਾਹੀਦਾ, ਇਹਨੂੰ ਇਦਾਂ ਕਰਨਾ ਚਾਹੀਦਾ। ਨੈਗੋਸ਼ੀਏਟ ਉਹ ਵੀ ਕਰਨਾ ਚਾਹੁੰਦਾ, ਪਰ ਉਹਨਾਂ ਦੇ ਲਈ ਕੋਈ ਰਾਹ ਜਿਹੜਾ ਉਹ ਨਹੀਂ ਫਿਰ ਬਚਦਾ। ਤੇ ਜਿਹਦੇ ਕੋਲ ਜ਼ਿਆਦਾ ਜ਼ੋਰ ਆ, ਜਿਹਦੇ ਕੋਲ ਜ਼ਿਆਦਾ ਪੈਸਾ ਆ, ਫਿਰ ਉਹ ਆਪਣਾ ਜਿਹੜਾ ਦਮ ਇਸ ਤਰੀਕੇ ਦੇ ਨਾਲ ਚਲਾ ਜਾਂਦਾ। ਸੋ ਬੜੀ ਕਹਿ ਸਕਦੇ ਆ ਵੀ ਬੈਲੈਂਸਡ ਪਲੇਇੰਗ ਫੀਲਡ ਜਿਹੜੀ ਉਹ ਨਹੀਂ ਹੁੰਦੀ। ਬਿਜ਼ਨਸਮੈਨ ਨੂੰ ਕਈ ਜਿਹੜੀਆਂ ਇੱਦਾਂ ਦੀਆਂ ਛੋਟਾਂ ਤੇ ਜਿਹੜੇ ਆਮ ਬੰਦੇ ਨੂੰ ਉਹ ਚੰਗਾ ਰਗੜਾ ਲੱਗ ਸੋ ਹੁਣ ਜਾਂਦਾ ਜਿਹੜਾ ਹੈ। ਲੈਂਡਲੋਰਡ ਹੋਣਾ ਉਹਦੀ ਬਿਲਡਿੰਗ ਦਾ, ਉਹ ਤਾਂ ਸੋਚਦਾ ਹੋਣਾ ਯਾਰ ਦੁਨੀਆ ਦਾ ਇੰਨਾ ਸਭ ਤੋਂ ਅਮੀਰ ਬੰਦਾ ਹੈ, ਇਹਨੂੰ ਤਾਂ ਕਦੇ ਪੇਮੈਂਟ ਲੇਟ ਹੀ ਨਹੀਂ ਕਰਨੀ, ਠੀਕ ਹੈ ਕਿ ਨਹੀਂ। ਸੋ ਵੀ ਮੇਰਾ ਤਾਂ ਵਧੀਆ ਟੈਨੈਂਟ ਆ, ਸੋ ਆਹ ਵਧੀਆ ਟੈਨੈਂਟ ਦੇ ਹਾਲ ਦੇਖ ਲਓ। ਇਦਾਂ ਹੁੰਦਾ ਜੀ। ਅਗਲੀ ਗੱਲ ਕਰਦੇ ਜਾਈਏ। ਡੈਮੋਕ੍ਰੇਟਾਂ ਦੇ ਮੈਜੋਰਟੀ ਵਾਲੀ ਹਾਊਸ ਵੇਜ਼ ਤੇ ਮੀਨਸ ਕਮੇਟੀ ਨੇ ਇਹ ਵੋਟ ਕੀਤੀ ਆ ਵੀ ਉਹ ਟਰੰਪ ਹੁਣਾਂ ਦੇ ਜਿਹੜੇ ਟੈਕਸ ਨੇ, ਫੈਡਰਲ ਟੈਕਸ ਪੇਪਰਸ ਜਿਹੜੇ ਉਹਨਾਂ ਤੱਕ ਪਹੁੰਚੇ ਆ, ਉਹਨਾਂ ਨੂੰ ਉਹ ਜਨਤਕ ਕਰ ਦੇਣਗੇ। ਹੁਣੇ ਕੁਝ ਸਮਾਂ ਪਹਿਲਾਂ ਹੀ ਜਿਹੜੀ ਇਹ ਵੋਟ ਆ ਇਸ ਦੇ ਉੱਤੇ ਕੀਤੀ ਗਈ ਹੈਗੀ ਆ। ਕਹਿੰਦੇ ਵੀ ਉਸ ਦੇ ਵਿੱਚੋਂ ਉਹਨਾਂ ਦੀ ਜਿਹੜੀ ਪਰਸਨਲ ਇਨਫੋਰਮੇਸ਼ਨ ਆ ਟਰੰਪ ਹੁਣਾਂ ਦੇ ਟੈਕਸ ਪੇਪਰਸ ਦੀ, ਉਸ ਨੂੰ ਰਿਡੈਕਟ ਕੀਤਾ ਜਾਊਗਾ, ਉਸ ਦੇ ਉੱਤੇ ਕਾਲੀ ਸਿਆਹੀ ਲਾਈ ਜਾਊਗੀ। ਬਾਕੀ ਜਿਹੜੀ ਆ ਉਹ ਇਨਫੋਰਮੇਸ਼ਨ ਆ, ਕਿੰਨੀ ਕਮਾਈ ਆ, ਕਿੰਨਾ ਟੈਕਸ ਭਰਿਆ ਆ, ਕਿੰਨਾ ਉਹ ਫਿਰ ਉਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਅਟਕਲਾਂ ਜਿਹੜੀਆਂ ਉਹ ਚੱਲਣਗੀਆਂ, ਪਰ ਉਹਨਾਂ ਨੂੰ ਜਨਤਕ ਜਿਹੜਾ ਉਹ ਕੀਤਾ ਜਾਊਗਾ। ਪਾਰਟੀ ਲਾਈਨ ਦੇ ਉੱਤੇ ਵੋਟ ਕਹਿੰਦੇ ਆ ਵੀ ਇਸ ਮਾਮਲੇ ਦੇ ਉੱਤੇ ਹੀ ਜਿਹੜੀ ਉਹ ਪਈ ਹੈਗੀ ਆ, ਕਿਉਂਕਿ ਮੈਜੋਰਟੀ ਡੈਮੋਕ੍ਰੇਟਸ ਦੀ ਸੀ। ਸੋ ਇਹਨਾਂ ਦੀ ਕਮੇਟੀ ਦੇ ਵਿੱਚ ਵੀ ਮੈਜੋਰਟੀ ਸੀ, ਜਿਸ ਕਰਕੇ ਸਾਰੇ ਡੈਮੋਕ੍ਰੇਟਸ ਨੇ ਇਸ ਦੇ ਫੇਵਰ ਦੇ ਵਿੱਚ ਤੇ ਸਾਰੇ ਰਿਪਬਲਿਕਨਸ ਨੇ ਇਸ ਦੇ ਉਲਟ ਵੋਟ ਉਹ ਪਾਈ ਸੀਗੀ। ਸੋ 2015 ਤੋਂ 2020 ਦੇ ਲੰਮੇ ਚੱਲੇ ਕੇਸਾਂ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਟੈਕਸ ਦੇ ਪੇਪਰ ਆ ਉਹ ਇਸ ਕਮੇਟੀ ਤੱਕ ਜਿਹੜੇ ਉਹ ਪਹੁੰਚੇ ਸੀਗੇ, ਤੇ ਹੁਣ ਕਮੇਟੀ ਨੇ ਅੰਦਰੂਨੀ ਤੌਰ ਦੇ ਉੱਤੇ ਇਸ ਨੂੰ ਜਨਤਕ ਕਰਨ ਦੇ ਲਈ ਵੋਟ ਪਾ ਦਿੱਤੀ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਹਮੇਸ਼ਾ ਹੀ ਆਪਾਂ ਰੇਡੀਓ ਤੇ ਰਾਜਕਰਮੀਤ ਸਿੰਘ ਜੀ ਦੱਸਦੇ ਰਹਿੰਦੇ ਆ ਵੀ ਜਿਹੜੇ ਵੀ ਮੁਲਕ 'ਚ ਰਹਿੰਦੇ ਆ, ਜਿੱਥੇ ਵੀ ਰਹਿੰਦੇ ਆ, ਆਪਣੇ ਹੱਕਾਂ ਦੇ ਲਈ ਜ਼ਰੂਰ ਲੜਿਆ ਕਰੋ। ਅਨਫੋਰਚੂਨੇਟਲੀ ਆਪਾਂ ਕਹਿ ਵੀ ਦਿੰਦੇ ਇੰਡੀਆ ਆਜ਼ਾਦ ਹੋ ਗਿਆ, ਵੀ ਜਦੋਂ ਇੱਥੇ ਆ ਜਾਂਦੇ ਆ ਸਾਡਾ ਜਿਹੜਾ ਮਾਈਂਡ ਹੁੰਦਾ ਉਹ ਹਜੇ ਵੀ ਗੁਲਾਮ ਹੁੰਦਾ ਹੈ। ਜਿੱਥੇ ਕਿਤੇ ਤੁਹਾਡੇ ਹੱਕ ਦੀ ਗੱਲ ਹੁੰਦੀ ਆ ਤੇ ਤੁਸੀਂ ਉਹਦੀ ਗੱਲਬਾਤ ਨਹੀਂ ਕਰਦੇ ਹੈਗੇ, ਦੂਜਿਆਂ ਬਾਰੇ ਦੇਖਦੇ ਰਹਿੰਦੇ ਆ। ਪਿਛਲੇ ਵੀਕਐਂਡ ਦੇ ਦੌਰਾਨ ਆਈਟੀ ਦੇ ਇੰਜੀਨੀਅਰ ਜੋ ਵਰਕਰਸ ਹੈਗੇ ਆ, ਮੈਜੋਰਟੀ ਉਹਨਾਂ ਚੋਂ ਇੰਡੀਅਨਸ ਆ, ਉਹਨਾਂ ਨੇ ਕਾਂਗਰਸ ਵੂਮਨ ਜ਼ੋ ਲੋਫਗ੍ਰੇਨ ਉਹਦੇ ਆਫਿਸ ਦੇ ਸਾਹਮਣੇ ਬਹੁਤ ਵੱਡਾ ਪ੍ਰੋਟੈਸਟ ਕੀਤਾ। ਕਾਫੀ ਜਿਹੜਾ ਯੂਐਸਏ ਦਾ ਮੀਡੀਆ ਆ ਲੋਕਲ, ਉਹਨਾਂ ਨੇ ਇਸ ਨੂੰ ਕਵਰ ਕੀਤਾ। ਉਹ ਕਹਿੰਦੇ ਵੀ ਜਿਹੜਾ HR 3648 ਬਿੱਲ ਆ, ਉਹ ਛੇਤੀ ਤੋਂ ਛੇਤੀ ਫਲੋਰ ਦੇ ਉੱਤੇ ਲਿਆਂਦਾ ਜਾਵੇ, ਜਿਹਦੇ ਮੁਤਾਬਕ ਇਹ ਆ ਵੀ ਹੁਣ ਰੀਸਟ੍ਰਿਕਸ਼ਨ ਲਾਈ ਆ ਵੀ ਹਰ ਕੰਟਰੀ 'ਚ ਇੰਨੇ ਹਜ਼ਾਰ ਵੀਜ਼ਾ ਹੀ ਮਿਲ ਸਕਦੇ ਆ। ਪ੍ਰੋਬਲਮ ਇਹ ਆ ਵੀ ਮੈਜੋਰਟੀ 'ਚ ਲੋਕ ਜੋ H1 ਵੀਜ਼ੇ ਤੇ ਆਉਂਦੇ ਆ, ਜਾਂ ਤਾਂ ਉਹ ਇੰਡੀਆ ਤੋਂ ਆਉਂਦੇ, ਚਾਈਨਾ ਤੋਂ ਆਉਂਦੇ ਆ। ਸੋ ਇੰਡੀਅਨ ਵਰਕਰਸ ਇਹ ਕਹਿ ਰਹੇ ਵੀ ਹੁਣ ਉੱਧਰੋਂ ਲੇ ਆਫ ਸ਼ੁਰੂ ਹੋ ਗਈ ਤੇ ਸਾਨੂੰ ਜੋਬ 2 ਮਹੀਨਿਆਂ 'ਚ ਲੱਭਣੀ ਪੈਣੀ, 60 ਦਿਨਾਂ 'ਚ। ਜੇ ਨਹੀਂ ਲੱਭਦੀ ਤਾਂ ਉਹਨਾਂ ਨੂੰ ਮੁਲਕ ਛੱਡ ਕੇ ਜਾਣਾ ਪਊਗਾ, ਨਹੀਂ ਤਾਂ ਉਹ ਇਲੀਗਲ ਹੋ ਜਾਣਗੇ।
ਤੇ ਇੱਕ ਇਹ ਵੀ ਪ੍ਰੋਬਲਮ ਆਉਂਦੀ ਵੀ ਕਈਆਂ ਦੇ ਬੱਚੇ 21 ਸਾਲ ਦੇ ਹੋ ਜਾਂਦੇ, ਤੇ ਜਦੋਂ 21 ਸਾਲ ਦੇ ਹੋ ਜਾਂਦੇ, ਜੇ ਤੁਹਾਡੇ ਕੋਲ ਗ੍ਰੀਨ ਕਾਰਡ ਨਹੀਂ ਤੇ ਉਹਨਾਂ ਨੂੰ ਕੰਟਰੀ ਆਊਟ ਕਰਨੀ ਪਊਗੀ, ਯਾ ਕੰਟਰੀ ਤੋਂ ਬਾਹਰ ਜਾਣਾ ਪਊਗਾ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ, ਤੇ ਕਈ ਮੁਲਕ ਆ ਉੱਥੋਂ ਕੋਈ ਆਉਂਦਾ ਹੀ ਨਹੀਂ ਹੈ, ਤੇ ਉੱਥੇ ਤੇ ਫਿਰ ਉਹ ਜਿਹੜੇ ਵੀਜ਼ੇ ਆ ਉਹ ਬਿਲਕੁਲ ਜਿਹੜੇ ਆ ਪਏ ਰਹਿੰਦੇ ਆ। ਫ੍ਰੀ ਆ, ਪਏ ਰਹਿੰਦੇ ਆ। ਹੂੰ ਸੋ ਕਹਿੰਦੇ ਵੀ ਸਿਚੁਏਸ਼ਨ ਇਹ ਬਣ ਗਈ ਆ, ਇੱਕ ਇੰਜੀਨੀਅਰ ਨੇ ਇਹ ਦੱਸਿਆ, ਪ੍ਰਸਾਦ ਕਰਕੇ ਉਹਦਾ ਨਾਮ ਆ, ਕਹਿੰਦਾ ਭਈ ਮੇਰਾ ਗ੍ਰੀਨ ਕਾਰਡ ਅਪਰੂਵ ਹੋ ਗਿਆ ਆ ਸਾਰਾ ਕੁਛ, ਪਰ ਗ੍ਰੀਨ ਕਾਰਡ ਆਉਣ ਨੂੰ ਕਹਿੰਦਾ 150 ਸਾਲ ਲੱਗਣਾ। ਹੁਣ ਇਹ ਤੁਸੀਂ ਦੱਸੋ ਵੀ 150 ਸਾਲ 'ਚ ਵੀ ਮੈਂ ਇੱਥੇ ਹੋਊਂਗਾ? ਇਹ ਐਡਾ ਲੰਬਾ ਸਮਾਂ ਜਿਹੜਾ ਹੈਗਾ ਆ। ਸੋ ਕਹਿੰਦੇ ਵੀ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ। ਪਿਛਲੇ ਦਿਨਾਂ 'ਚ ਇਹ ਬਿੱਲ ਮੇਰੇ ਖਿਆਲ ਨਾਲ ਪੇਸ਼ ਵੀ ਕੀਤਾ ਗਿਆ ਸੀ, ਤੇ ਕਾਫੀ ਜਿਹੜਾ ਆ ਜੋ ਲੋਫਗ੍ਰੇਨ ਆ, ਬੜੀ ਪੁਰਾਣੀ ਕਾਂਗਰਸ ਵੂਮਨ ਆ ਸੈਨ ਹੋਜ਼ੇ ਤੋਂ, ਤੇ ਉਸਨੇ ਇਹ ਵੀ ਕਿਹਾ ਸੀ ਵੀ ਦੇਖੋ ਨਹੀਂ ਤਾਂ ਯੂਐਸ ਜੋ ਆ, ਜਿਹੜਾ ਹਾਈਟੈਕ ਵਰਕਰਸ ਹੈਗੇ ਆ, ਜਿਹੜੇ ਜੌਬਸ ਕਰਦੇ ਆ, ਦਿਮਾਗ ਵਾਲੇ ਬੰਦੇ ਹੈਗੇ ਆ, ਇਹਨਾਂ ਨੂੰ ਯੂਐਸ ਲੂਜ਼ ਕਰ ਜਾਊਗਾ, ਕਿਉਂਕਿ ਬਹੁਤ ਸਾਰੇ ਲੋਕ ਉਹ ਕੈਨੇਡਾ ਉਹਨਾਂ ਨੇ ਮੂਵ ਹੋਣਾ ਸ਼ੁਰੂ ਕਰ ਦਿੱਤਾ, ਕਿਉਂਕਿ ਕੈਨੇਡਾ ਜਾ ਕੇ ਫਿਰ ਛੇਤੀ ਉਹਨਾਂ ਨੂੰ ਇਮੀਗ੍ਰੇਸ਼ਨ ਮਿਲ ਜਾਂਦੀ ਆ, ਤੇ ਛੇਤੀ ਜਿਹੜਾ ਆ ਉਹਨਾਂ ਦਾ ਗ੍ਰੀਨ ਕਾਰਡ ਮਿਲ ਜਾਂਦਾ ਹੈਗਾ। ਤੇ ਕਈ ਲੋਕ ਕੈਨੇਡਾ 'ਚ ਰਹਿ ਕੇ ਯੂਐਸਏ ਦੀਆਂ ਕੰਪਨੀਆਂ ਲਈ ਕੰਮ ਕਰਦੇ ਆ, ਫਿਰ ਉਹ ਅਲਟੀਮੇਟਲੀ ਜਿਹੜਾ ਟੈਕਸ ਵੀ ਉਹ ਕੈਨੇਡਾ 'ਚ ਹੀ ਪੇ ਕਰਦੇ ਆ। ਜੀ, ਜੀ ਬਿਲਕੁਲ। ਸੋ ਇਹ ਮੁੱਦਾ ਬੜੇ ਚਿਰ ਦਾ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਹੈਗਾ ਆ। ਪਤਾ ਨਹੀਂ ਕਦੋਂ ਤੱਕ ਇਸ ਦਾ ਹੱਲ ਜਿਹੜਾ ਉਹ ਕਦੀ ਆਊਗਾ ਜਾਂ ਨਹੀਂ ਆਊਗਾ, ਪਰ ਇਹ ਮਸਲਾ ਗੰਭੀਰ ਬਣਿਆ ਪਿਆ। ਉੱਧਰ ਇਸੇ ਦੇ ਨਾਲ ਹੀ ਜੇ ਇਮੀਗ੍ਰੇਸ਼ਨ ਦੀ ਥੋੜ੍ਹੀ ਜਿਹੀ ਆਪਾਂ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨ ਕਾਂਗਰਸਮੈਨ ਆ, ਉਹ ਯੂਨਾਈਟਿਡ ਫਾਰਮ ਵਰਕਰਸ ਦੇ ਨਾਲ ਮਿਲ ਕੇ ਜਿਹੜੇ ਬਾਈ ਪਾਰਟੀਜ਼ਨ ਫੈਡਰਲ ਬਿੱਲ ਉਸ ਉੱਤੇ ਚਰਚਾ ਕਰ ਰਹੇ ਆ ਤੇ ਉਸ ਦੀ ਸਪੋਰਟ ਕਰਨਾ ਚਾਹੁੰਦੇ ਆ, ਜਿਹੜੇ ਐਗਰੀਕਲਚਰ ਦੇ ਵਿੱਚ ਲੇਬਰ ਸ਼ਾਰਟੇਜਸ ਆ ਉਸ ਨੂੰ ਲੈ ਕੇ। ਉਹ UFW ਵਾਲੇ ਜਿਨ੍ਹਾਂ ਨੇ ਤੁਰ ਕੇ ਜਾ ਕੇ ਇੱਥੇ ਕੈਲੀਫੋਰਨੀਆ ਦੇ ਕੈਪੀਟਲ ਤੇ ਜਾ ਕੇ ਆਪਣੀ ਯੂਨੀਅਨ ਬਣਾਉਣ ਵਾਲੀ ਜਿਹੜੀ ਮੰਗ ਆ ਉਸ ਨੂੰ, ਉਸ ਚੀਜ਼ ਦੇ ਉੱਤੇ ਬਿੱਲ ਪਾਸ ਕਰਵਾਇਆ ਸੀ, ਹੁਣ ਵਾਸ਼ਿੰਗਟਨ DC 'ਚ ਜਾ ਕੇ ਬੈਠੇ ਆ। US ਸੈਨੇਟਰ ਮਾਈਕਲ ਬੈਨਟ ਕੋਲੋਰਾਡੋ ਤੋਂ, ਉਹਨਾਂ ਨੇ ਅਫੋਰਡੇਬਲ ਤੇ ਸਿਕਿਉਰ ਫੂਡ ਐਕਟ ਜਿਹੜਾ ਉਹ ਪੇਸ਼ ਕੀਤਾ ਸੀ। ਇੱਥੇ ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨ ਕਾਂਗਰਸ ਵੂਮਨ ਆ, ਉਹ ਫਾਰਮ ਵਰਕ ਹਾਊਸ ਮਾਡਰਨਾਈਜੇਸ਼ਨ ਐਕਟ ਨੂੰ ਲੈ ਕੇ ਜਿਹੜਾ ਉਹ ਅੱਗੇ ਕਰ ਰਹੇ ਆ, ਤੇ ਕਹਿੰਦੇ ਜਿਹੜੀਆਂ ਲੇਬਰ ਸ਼ਾਰਟੇਜਸ ਆ ਉਸ ਨੂੰ ਹਟਾਇਆ ਜਾਵੇ, ਤੇ ਕਹਿੰਦੇ ਇੱਕ ਅਨਡਾਕੂਮੈਂਟਡ ਫਾਰਮ ਵਰਕਰਸ ਆ ਉਹਨਾਂ ਨੂੰ ਲੀਗਲ ਸਟੇਟਸ ਗ੍ਰਾਂਟ ਕਰਨ ਦੇ ਵੱਲ ਨੂੰ ਇਹ ਵਧਣਾ ਚਾਹੀਦਾ ਹੈ। ਡੇਵਿਡ ਵਲਡਾਹੋ ਜਿਹੜੇ ਇੱਥੇ ਹੁਣੇ ਰੀਸੈਂਟਲੀ ਬੜੇ ਕਲੋਜ਼ ਫਾਈਟ ਦੇ ਵਿੱਚ ਜਿਨ੍ਹਾਂ ਨੇ ਵਿਨ ਕੀਤਾ ਸੀਗਾ, ਉਹ ਕਹਿੰਦੇ ਵੀ ਇਸ ਸਾਲ ਦੇ ਅਖੀਰ ਤੱਕ ਜਾਂ ਉਦੋਂ ਤੱਕ ਇਹ ਚਾਹੁੰਦੇ ਆ ਵੀ ਇਹ ਜਿਹੜੀ ਚੀਜ਼ ਹੈ, ਇਸ ਬਿੱਲ ਨੂੰ ਜਿਹੜਾ ਉਹ ਪੇਸ਼ ਕੀਤਾ ਜਾਵੇ। ਸੋ ਕਿੰਗਜ਼ ਕਾਊਂਟੀ, ਫ੍ਰੈਜ਼ਨੋ, ਕਰਨ ਤੇ ਟੁਲੇਰੀ ਕਾਊਂਟੀ ਦੇ ਕੁਝ ਹਿੱਸਾ ਉਹਨਾਂ ਦੀ 21ਵੀਂ ਜਿਹੜੀ ਕੰਗਰੈਸ਼ਨਲ ਡਿਸਟ੍ਰਿਕਟ ਦੇ ਅਧੀਨ ਆਉਂਦਾ ਆ, ਤੇ ਸਾਰੇ ਜਣੇ ਜਾਣਦੇ ਆ ਇਹ ਐਗਰੀਕਲਚਰ ਫਾਰਮਸ ਵਰਕਰਸ ਦੇ ਨਾਲ ਸੰਬੰਧਿਤ ਇਹ ਜਿਹੜੇ ਇਲਾਕੇ ਹੈਗੇ ਨੇ। ਸੋ ਇੱਕ ਵਾਰੀ ਫਿਰ ਚਰਚਾ ਜਿਹੜੀ ਹੈ ਛਿੜੀ ਆ ਜਦੋਂ ਪ੍ਰੈਜ਼ੀਡੈਂਟ ਬਾਈਡਨ ਬਣੇ ਸੀਗੇ, ਉਸ ਤੋਂ ਬਾਅਦ 'ਚ ਵੀ ਇਹ ਚਰਚਾ ਛਿੜੀ ਸੀ ਵੀ ਖਿੱਤਿਆਂ 'ਚ ਕੰਮ ਕਰਨ ਵਾਲਿਆਂ ਨੂੰ ਪੱਕਿਆਂ ਕਰਨ ਵਾਲੇ ਪਾਸੇ ਲੀਗਲ ਸਟੇਟਸ ਦੇਣ ਦੇ ਲਈ ਫਾਰਮ ਵਾਲਿਆਂ ਦੇ ਨਾਲ ਵੀ ਉਹ ਗੱਲ ਚੱਲ ਸਕਦੀ ਹੈ। ਇਹ ਇੱਕ ਵਾਰੀ ਫਿਰ ਦੱਸਦੇ ਜਾਈਏ, ਇਹ ਪ੍ਰਪੋਜ਼ਲ ਹੋਣਗੇ, ਅਜੇ ਉਹਨਾਂ ਨੇ ਆਪਣੀ ਸਪੋਰਟ ਦਿੱਤੀ ਹੈ, ਕੀ ਲਿਖਿਆ ਜਾਂਦਾ ਉਹਦੇ ਵਿੱਚ ਕੀ ਨਹੀਂ ਹੋਊਗਾ ਇਹ ਆਉਣ ਵਾਲੇ ਸਮੇਂ ਦੀ ਜਿਹੜੀ ਗੱਲ ਆ, ਪਰ ਚਰਚਾ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਮਿਡ ਟਰਮ ਇਲੈਕਸ਼ਨਸ ਤੋਂ ਬਾਅਦ ਇਸ ਉੱਤੇ ਚੱਲਣੀ ਸ਼ੁਰੂ ਹੋ ਚੁੱਕੀ ਆ। ਕੈਲੀਫੋਰਨੀਆ ਦੇ ਵਿੱਚ ਪਿਛਲੇ ਸਾਲ ਆਪਾਂ ਜੇ ਦੱਸਦੇ ਜਾਈਏ, ਅਗਸਤ 6 2021 ਨੂੰ ਲਾ ਹਬਰਾ ਪੁਲਿਸ ਡਿਪਾਰਟਮੈਂਟ ਦਾ ਜੋ ਹੈੱਡਕੁਆਟਰਸ ਆ, ਉਹਦੇ ਆਫਿਸ ਦੇ ਬਾਹਰ ਇੱਕ ਮੈਥਿਊ ਟ੍ਰੈਨ 22 ਸਾਲਾਂ ਦੇ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਪੁਲਿਸ ਸਟੇਸ਼ਨ ਦੇ ਉੱਤੇ। ਹੁਣ ਇਹ ਵੀਡੀਓ ਕੈਮ ਬਾਹਰ ਆਈ ਆ ਜਿਸ ਟਾਈਮ ਦੇ ਉੱਤੇ ਜਿਹੜਾ ਆ ਕੇਸ ਚੱਲ ਰਿਹਾ ਹੈਗਾ। ਪ੍ਰੋਸੀਕਿਊਟਰਸ ਨੇ ਵੀਡੀਓ ਦਿਖਾਈ ਆ, ਕਹਿੰਦੇ ਵੀ ਇਹ ਜੋ ਟ੍ਰੇਨ ਆ ਇਹ ਕਿਸੇ ਨੂੰ ਫੋਲੋ ਕਰਦਾ ਸੀ, ਤੇ ਉਸ ਲੇਡੀ ਨੇ ਜਦੋਂ ਪੁਲਿਸ ਨੂੰ ਕਾਲ ਕੀਤੀ, ਉਹ ਕਹਿੰਦੇ ਵੀ ਤੂੰ ਆਪਣੀ ਕਾਰ ਪੁਲਿਸ ਸਟੇਸ਼ਨ ਲਿਆ, ਤੇ ਉਹ ਉੱਥੇ ਪਾਰ ਕਰਕੇ ਅੰਦਰ ਚਲੀ ਗਈ, ਤੇ ਮਗਰੀ ਜਾ ਕੇ ਇਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਅਦ 'ਚ ਪੁਲਿਸ ਵਾਲਿਆਂ ਨੇ ਇਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸੋ ਇਹ ਪਹਿਲੀ ਵਾਰੀ ਜਿਹੜੀ ਵੀਡੀਓ ਉਹਨਾਂ ਨੇ ਪੁਲਿਸ ਨੇ ਰਿਲੀਜ਼ ਕੀਤੀ ਆ ਵੀ ਕਿਸ ਤਰ੍ਹਾਂ ਸ਼ਰੇਆਮ ਉਹ ਗੋਲੀਆਂ ਮਾਰ ਰਿਹਾ ਸੀ। ਟ੍ਰੇਨ ਦੀ ਆਟੋਪਸੀ ਜਿਹੜੀ ਆ ਉਹਦੇ ਵਿੱਚ ਸ਼ੋਅ ਕਰਦਾ ਆ ਵੀ ਉਸਨੇ ਮੈਥ ਤੇ ਮਰਵਾਨਾ ਬਹੁਤ ਜ਼ਿਆਦਾ ਪੀਤਾ ਹੋਇਆ ਸੀ, ਤੇ ਜੋ ਡਿਸਟ੍ਰਿਕਟ ਅਟਾਰਨੀ ਆ ਉਸਨੇ ਕਿਹਾ ਵੀ ਜਿਹੜੇ ਪੁਲਿਸ ਆਫੀਸਰਸ ਨੇ ਇਸ ਨੂੰ ਰਿਸਪੌਂਡ ਕੀਤਾ ਗੋਲੀਆਂ ਮਾਰ ਕੇ, ਉਹ ਬਿਲਕੁਲ ਸਹੀ ਕੀਤਾ। ਫ੍ਰੈਜ਼ਨੋ ਦੇ ਵਿੱਚ ਫ੍ਰੈਜ਼ਨੋ ਕਾਉਂਟੀ ਦੀ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਜ਼ ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜੇ ਕੁਝ ਕੌਨ ਆਰਟਿਸਟ ਆ
ਉਹਨਾਂ ਦੇ ਦੁਆਰਾ ਫ੍ਰੈਜ਼ਨੋ ਕਾਉਂਟੀ ਦੇ ਵਿੱਚੋਂ ਤਕਰੀਬਨ 120 ਕਾਰਡਸ ਦੇ ਵਿੱਚੋਂ ਲੋਕਾਂ ਦੇ ਜਿਹੜੀ EBT ਦੀ ਮਨੀ ਆਉਂਦੀ ਸੀ ਉਸ ਨੂੰ ਉਹਨਾਂ ਨੇ ਕਢਾ ਲਿਆ ਆ ਜਾਂ ਉਹਨਾਂ ਨੇ ਵਰਤ ਲਿਆ ਹੈਗਾ ਆ। ਇਲੈਕਟ੍ਰੋਨਿਕ ਜਿਹੜੇ ਥੀਫ ਨੇ ਇਹ ਚੋਰੀਆਂ ਕਹਿੰਦੇ ਵੀ 2000% ਇਸ ਟਾਈਮ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਵੱਧ ਚੁੱਕੀਆਂ ਨੇ। 2800 ਕਾਰਡ ਪੂਰੇ ਕਾਉਂਟੀ ਦੇ ਵਿੱਚ ਆਲਰੇਡੀ ਜਿਹੜੇ ਉਹ ਹਿੱਟ ਹੋ ਚੁੱਕੇ ਨੇ। ਸੋ ਇਹ ਜਿਹੜੀ ਇਸ ਟਾਈਮ ਆਈ ਆ। ਇੱਕ ਜਗਤ ਸਿੰਘ ਨਾਂ ਦਾ ਬੰਦਾ ਜਿਹੜਾ ਆ ਉਹ ਦੱਸਦਾ ਆ ਇੱਥੇ ਦੀ ਲੋਕਲ ਜਿਹੜੀ ਨਿਊਜ਼ ਚੈਨਲ ਉਹਨਾਂ ਨਾਲ ਗੱਲ ਕਰਦੇ ਹੋਏ ਕਹਿੰਦੇ ਵੀ ਅਸੀਂ ਸੋਚਦੇ ਸੀਗੇ ਵੀ ਜਿਹੜਾ ਕਾਉਂਟੀ ਕਾਰਡ ਆ ਉਹ ਬਹੁਤ ਸਿਕਿਉਰ ਆ, ਕੋਈ ਕਿਸੇ ਨੂੰ ਜਿਹੜਾ ਉਹ ਟੱਚ ਨਹੀਂ ਜਿਹੜਾ ਉਹ ਕਰ ਸਕਦਾ। ਪਰ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਕਾਰਡ ਦੇ ਵਿੱਚ $3500 ਸੀਗਾ, ਪਰ ਇੱਕੋ ਦਿਨ ਦੇ ਵਿੱਚ ਹੀ ਉਸ ਨੂੰ ਕਿਸੇ ਨੇ ਖਾਲੀ ਕਰ ਦਿੱਤਾ। ਬਹੁਤ ਸਾਰੇ ਥਾਵਾਂ ਦੇ ਉੱਤੇ ਸਕਿਮਿੰਗ ਡਿਵਾਈਸਿਸ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਤਾਂ ਆਪਣੇ ਵੱਲੋਂ ਸਹੀ ਢੰਗ ਦੇ ਨਾਲ ਜਿਹੜਾ ਕਾਰਡ ਆ ਉਸ ਨੂੰ ਸਵਾਈਪ ਕਰਦੇ ਹੋ, ਪਰ ਸਕਿਮਿੰਗ ਡਿਵਾਈਸਿਸ ਦੇ ਨਾਲ ਤੁਹਾਡੀ ਸਾਰੀ ਇਨਫੋਰਮੇਸ਼ਨ ਮੈਗਨੈਟਿਕਲੀ ਜਿਹੜੇ ਉੱਤੇ ਲੱਗਾ ਹੁੰਦਾ ਆ, ਜਿਹੜਾ ਚੋਰਾਂ ਦੇ ਦੁਆਰਾ ਲਾਇਆ ਗਿਆ ਆ, ਉਹਦੇ ਵਿੱਚ ਡਾਟਾ ਸਟੋਰ ਕਰ ਲਿਆ ਜਾਂਦਾ ਆ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਸਾਹਮਣੇ ਹਰਜੋਤ ਸਿੰਘ ਜੀ ਆ ਰਹੀ ਆ ਤੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਕਈ ਲੋਕਾਂ ਨੂੰ ਜਿਹੜਾ ਉਹ ਹੋ ਰਿਹਾ ਆ। ਬਹੁਤ ਸਾਰੇ ਲੋਕ ਇਸ ਦੇ ਉੱਤੇ ਨਿਰਭਰ ਹੁੰਦੇ ਆ ਵੀ ਭਾਈ ਇਹਦੇ ਨਾਲ ਹੀ ਰੋਟੀ ਪਾਣੀ ਜਿਹੜੀ ਉਹਨਾਂ ਦਾ ਚੱਲਣਾ ਹੈ, ਤੇ ਜੇ ਉਹਦੇ ਵਿੱਚੋਂ ਵੀ ਚੋਰੀ ਹੋ ਜਾਊਗੀ ਤਾਂ ਇਹ ਪ੍ਰੋਬਲਮ ਆ। 2000% ਜਿਹੜੀ ਇਦਾਂ ਦੀਆਂ ਚੋਰੀਆਂ ਆ ਉਹ ਆਲਰੇਡੀ ਵੱਧ ਚੁੱਕੀਆਂ ਲੋਕਾਂ ਦੇ ਲਈ। ਇਹ ਜਿਹੜੀ ਆ ਇੱਕ ਬੜੀ ਮੁਸ਼ਕਲ ਆ। ਕਹਿੰਦੇ ਦੁਨੀਆ ਇਨਫੈਕਟ ਮੁਲਕ ਭਰ ਦੇ ਵਿੱਚ, ਇਕੱਲਾ ਕੈਲੀਫੋਰਨੀਆ ਜਾਂ ਫ੍ਰੈਜ਼ਨੋ ਕਾਉਂਟੀ ਨਹੀਂ, ਮੁਲਕ ਭਰ ਦੇ ਵਿੱਚ ਇਹ ਜਿਹੜੀਆਂ ਸਕਿਮਿੰਗ ਡਿਵਾਈਸਿਸ ਦੇ ਜ਼ਰੀਏ ਜਾਂ ਤੁਹਾਡੀ ਇਨਫੋਰਮੇਸ਼ਨ ਚੋਰੀ ਕਰਕੇ ਇਹਨਾਂ ਕਾਰਡਸ ਦੇ ਵਿੱਚੋਂ ਜਿਹੜੇ ਡਾਲਰ ਆ ਉਹ ਕਢਾਏ ਜਾ ਰਹੇ ਹੈਗੇ ਆ। ਸੋ ਭਾਈ ਬਹੁਤ ਧਿਆਨ ਦੇ ਨਾਲ ਜਿਹੜਾ ਆ ਉਹ ਵਰਤਣ ਦੀ ਇਸ ਨੂੰ ਜਿਹੜਾ ਉਹ ਜ਼ਰੂਰਤ ਆ। ਕਹਿੰਦੇ ਵੀ ਕਿੰਨੇ ਚੋਰੀ ਕੀਤੀ ਆ ਉਹਨੂੰ ਫੜਦਿਆਂ ਹਫ਼ਤਿਆਂ, ਮਹੀਨਿਆਂ ਤੋਂ ਸਾਲ ਤੱਕ ਵੀ ਜਿਹੜਾ ਆ ਉਹ ਲੱਗ ਜਾਂਦਾ ਆ, ਪਰ ਸਾਰਿਆਂ ਦੇ ਕੋਲ ਇੰਨਾ ਵਕਤ ਜਿਹੜਾ ਉਹ ਨਹੀਂ ਹੁੰਦਾ। ਤੇ DSS ਨੂੰ ਕਹਿੰਦੇ ਵੀ ਮੈਂ ਉਹਨੂੰ ਚਿੱਠੀ ਵੀ ਪਾਈ, ਰਿਪੋਰਟ ਵੀ ਕੀਤਾ, ਪਰ ਉਹਨਾਂ ਨੇ ਇਸ ਚੀਜ਼ ਨੂੰ ਰੀਇੰਬਰਸ ਅਜੇ ਤੱਕ ਨਹੀਂ ਕੀਤਾ ਹੈਗਾ। ਸੋ ਕਹਿੰਦੇ ਵੀ 10 ਦਿਨਾਂ ਦੇ ਵਿੱਚ ਹੀ ਜਿਹੜੀ ਉਹ ਕਰਨੀ ਹੁੰਦੀ ਹੈ, ਤੇ ਜੇ ਲੇਟ ਹੋ ਜਾਓ ਤਾਂ ਉਹ ਤੁਹਾਡੀ ਰਿਕੁਐਸਟ ਨੂੰ ਉਹ ਡਿਨਾਈ ਕਰ ਦਿੰਦੇ ਆ। ਸਾਬਕਾ ਫ੍ਰਿਜ਼ਨੋ ਦੇ ਜੱਜ ਓਲੀਵਰ ਵੈਂਗਨਰ ਨੂੰ ਫ੍ਰਿਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਸ਼ਨੀਚਰਵਾਰ ਸਵੇਰੇ ਪਾ ਦਿੱਤਾ ਗਿਆ, ਕਿਉਂਕਿ ਉਹਨਾਂ ਦੇ ਉੱਤੇ ਚਾਰਜਸ ਲੱਗੇ ਆ। ਉਹਨਾਂ ਨੇ ਡੋਮੈਸਟਿਕ ਵਾਇਲੈਂਸ ਕੀਤੀ ਹੈਗੀ ਆ। 82 ਸਾਲਾਂ ਦਾ ਰਹਿ ਚੁੱਕਾ ਸਾਬਕਾ ਜੱਜ, ਉਹਨਾਂ ਦੇ ਵਕੀਲ ਵੱਲੋਂ ਦੱਸਿਆ ਗਿਆ ਵੀ ਬਹੁਤ ਹੀ ਵਧੀਆ ਬੰਦਾ ਆ, ਤੇ ਇੰਨੇ ਸਾਲਾਂ ਤੋਂ 30-40 ਸਾਲਾਂ ਤੋਂ ਮੈਂ ਜਾਣਦਾ, ਪਤਾ ਨਹੀਂ ਇਹ ਕੀ ਸਿਚੁਏਸ਼ਨ ਹੋਈ ਆ। 30 ਸਾਲਾਂ ਤੋਂ ਕਹਿੰਦਾ ਮੈਂ ਪ੍ਰੋਫੈਸ਼ਨਲੀ ਤੇ ਪਰਸਨਲੀ ਜਾਣਦਾ, ਪਿਲਰ ਆਫ ਕਮਿਊਨਿਟੀ ਹੈਗਾ, ਲੀਗਲ ਪ੍ਰੋਫੈਸ਼ਨ 'ਚ ਆਈਕਨ ਹੈਗਾ, ਤੇ ਫੈਡਰਲ ਜੱਜ ਰਿਹਾ ਯੂਨਾਈਟਿਡ ਸਟੇਟ ਦੀ ਡਿਸਟ੍ਰਿਕਟ ਕੋਰਟ ਤੇ FBI ਦੇ ਜਿਹੜੇ ਕਈ ਰੈਕਰਡਸ ਆ ਉਹਨਾਂ ਦੇ ਵਿੱਚ ਇਨਵੋਲਵ ਰਿਹਾ। ਤੇ ਕਹਿੰਦੇ ਵੀ ਬਹੁਤ ਹੀ ਵਧੀਆ ਉਹਦਾ ਕੈਰੀਅਰ ਸੀ, ਪਰ ਹੁਣ ਉਹਦੇ ਤੇ ਐਲੀਗੇਸ਼ਨ ਲਾਏ ਗਏ ਆ ਡੋਮੈਸਟਿਕ ਵਾਇਲੈਂਸ ਦੇ ਵਿੱਚ, ਤੇ ਹੁਣ ਉਸ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। ਤੇ ਜੋ ਉਸਨੇ ਅਟਾਰਨੀ ਹਾਇਰ ਕਰ ਲਿਆ ਜੋ ਉਸ ਨੂੰ ਡਿਫੈਂਡ ਕਰੇਗਾ। ਜੀ ਬਿਲਕੁਲ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ ਤੇ ਆ, ਤੇ ਇਹ ਦੱਸ ਜਾਈਏ ਵਿੰਟਰ ਵੈਦਰ ਜਿਹੜਾ ਕਿ ਨਦਰਨ ਅਮਰੀਕਾ ਦੇ ਵਿੱਚ, ਨਾਰਥ ਈਸਟ ਦੇ ਵਿੱਚ, ਸ਼ਿਕਾਗੋ, ਇਹਨਾਂ ਸਾਰੇ ਸਾਈਡ ਦੇ ਉੱਤੇ ਆ ਰਿਹਾ। ਉਹਦੇ ਨਾਲ ਇਸ ਛੁੱਟੀਆਂ ਦੇ ਦਿਨਾਂ ਦੇ ਵਿੱਚ ਜਿਹੜਾ ਲੋਕਾਂ ਨੇ ਆਉਣਾ ਜਾਣਾ ਹੈਗਾ, ਟਰੈਵਲ ਆ, ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਸਵੀਅਰ ਆਰਟਿਕ ਸਟਾਰਮ ਆ ਰਿਹਾ ਆ, ਜਿਸ ਦੇ ਨਾਲ ਬਹੁਤ ਸਾਰੀਆਂ ਫਲਾਈਟਸ ਕੈਂਸਲ ਹੋਣ ਦੀਆਂ ਸੰਭਾਵਨਾਵਾਂ ਨੇ ਹੋਣਗੀਆਂ, ਤੇ ਤੁਹਾਨੂੰ ਜਿਹੜਾ ਟਰੈਵਲ ਕਰਨਾ, ਡਰਾਈਵ ਕਰਨਾ ਕਾਫੀ ਮੁਸ਼ਕਿਲ ਹੋਊਗਾ। ਵੀਰਵਾਰ ਤੇ ਜਿਹੜਾ ਆ ਉਹ ਸ਼ੁੱਕਰਵਾਰ, ਬੁੱਧ, ਵੀਰ, ਸ਼ੁੱਕਰਵਾਰ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਲਾਈਫ ਥ੍ਰੈਟਨਿੰਗ ਬਲਿਜ਼ਰਡ ਕੰਡੀਸ਼ਨਸ, ਯਾਨੀ ਕਿ ਬਹੁਤ ਭਾਰੀ ਠੰਡ, ਤੇਜ਼ ਹਵਾਵਾਂ, ਬਰਫ਼ਬਾਰੀ, ਇਹ ਸਾਰਾ ਕੁਝ ਹੋਊਗਾ। ਇਹ ਕੋਲਡ ਵੈਦਰ ਤਕਰੀਬਨ 17 ਸੂਬਿਆਂ ਦੇ ਵਿੱਚ ਭਾਰੀ ਰਹਿਣ ਵਾਲਾ ਆ ਆਉਣ ਵਾਲੇ ਇਸ ਵੀਕ ਦੇ ਵਿੱਚ। ਸੋ ਜਿਨ੍ਹਾਂ ਨੇ ਵੀ ਉਹਨਾਂ ਇਲਾਕਿਆਂ 'ਚ ਟਰੈਵਲ ਕਰਨਾ ਹੈ ਜਾਂ ਰਹਿ ਰਹੇ ਨੇ, ਉਹ ਭਾਈ ਆਪੋ ਆਪਣਾ ਜਿਹੜਾ ਆ ਉਹ ਧਿਆਨ ਰੱਖਣ। ਅੱਜ ਮੰਗਲਵਾਰ ਹੀ ਸਿਆਟਲ ਟਕੋਮਾ ਏਰੀਆ 'ਚੋਂ 250 ਫਲਾਈਟਾਂ ਜਿਹੜੀਆਂ ਆ ਉਹ ਰੱਦ ਕੀਤੀਆਂ ਗਈਆਂ ਹੈਗੀਆਂ। ਹੋਰ ਵੀ ਬਹੁਤ ਸਾਰੇ ਜਿਹੜੇ ਇਸ ਟਾਈਮ ਜਿੰਨੇ ਵੀ ਏਅਰਪੋਰਟਸ ਆ ਉੱਥੇ ਉਹ ਕੈਂਸਲੇਸ਼ਨਸ ਜਿਹੜੀਆਂ ਹੋ ਰਹੀਆਂ। ਕਈ ਥਾਵਾਂ ਤੇ ਤਾਂ ਠੰਡੀਆਂ ਤੇਜ਼ ਹਵਾਵਾਂ 60 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਉਹ ਇਸ ਟਾਈਮ ਚੱਲ ਰਹੀਆਂ ਨੇ।
ਸੋ ਆਉਣ ਵਾਲੇ ਦਿਨ ਕਾਫੀ ਜਿਹੜੇ ਮਾੜੇ ਇਹਨਾਂ 16-17 ਸੂਬਿਆਂ ਦੇ ਵਿੱਚ ਰਹਿਣ ਵਾਲੇ ਨੇ। ਜੀ, ਆਪਾਂ ਸਟਾਕ ਦੀ ਮਾਰਕੀਟ ਦੀ ਵੀ ਗੱਲ ਕਰਨੀ ਆ। ਸਟਾਕ ਮਾਰਕੀਟ ਉੱਪਰ ਗਈ ਹੈ, ਪਰ ਬਲੂਮਬਰਗ ਵੱਲੋਂ ਨਿਊਜ਼ ਆ ਰਹੀ ਹੈ ਕਿ 2023 ਸਨ ਜਿਹੜਾ ਆ ਬਹੁਤ ਮਾੜਾ ਸਾਲ ਰਹੂਗਾ, ਵਰਸਟ ਈਅਰ ਰਹੂਗਾ ਦੁਨੀਆ ਦੀ ਇਕੋਨਮੀ ਦੇ ਲਈ ਸਨ 1993 ਤੋਂ ਬਾਅਦ। ਸੋ 30 ਸਾਲਾਂ ਬਾਅਦ ਜਿਹੜਾ ਸਾਲ 2023 ਆਉਣ ਜਾ ਰਿਹਾ ਤੇ ਕਹਿੰਦੇ ਬੜਾ ਮਾੜਾ ਰਹੂਗਾ। ਇਕੋਨੋਮਿਸਟ ਸਕਾਟ ਜੌਨਸਨ ਜੋ ਬਲੂਮਬਰਗ ਇਕਨੋਮਿਕਸ ਤੇ ਕੰਮ ਕਰਦੇ ਆ, ਫੋਰਕਾਸਟ ਕਰਦੇ ਆ, ਕਹਿੰਦੇ ਵੀ ਵਰਲਡ ਦੀ ਇਕੋਨਮੀ ਸਿਰਫ 2.4% ਗਰੋ ਕਰੂਗੀ 2023 ਦੇ ਵਿੱਚ, ਤੇ 2023 ਦੇ ਐਂਡ ਤੱਕ ਕਹਿੰਦੇ ਅਸੀਂ ਰਿਸੈਸ਼ਨ ਦੇ ਵਿੱਚ ਹੋਵਾਂਗੇ। ਪਰ ਜੋ ਯੂਰੋ ਏਰੀਆ ਆ, ਯੂਰਪੀਅਨ ਵਾਲਾ ਏਰੀਆ ਆ, ਉੱਥੇ ਰਿਸੈਸ਼ਨ ਸਾਲ ਦੇ ਸ਼ੁਰੂਆਤ ਵਿੱਚ ਹੋ ਜਾਊਗਾ। ਜੀ, ਮਾਰਕੀਟ ਦੀ ਗੱਲ ਕਰਦੇ ਜੀ, ਡਾਊ ਜੋਨ ਅੱਜ 92 ਪੁਆਇੰਟ ਵੱਧ ਕੇ 32,849 ਦੇ ਉੱਤੇ ਬੰਦ ਹੋਇਆ। S&P ਜਿਹੜਾ ਆ 4 ਪੁਆਇੰਟ ਵੱਧ ਕੇ 3821, ਨੈਸਡੈਕ 1 ਪੁਆਇੰਟ ਵੱਧ ਕੇ 10,547 ਤੇ ਬੰਦ ਹੋਇਆ। ਸੋਨੇ ਦਾ ਭਾਅ $1825 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 year yield 3.71%, ਕ੍ਰਿਪਟੋ ਕਰੰਸੀ ਚ ਬਿਟਕੋਇਨ 16,866 ਤੇ ਇਥੀਰੀਅਮ $1,212 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ ਰਹੇ ਆ $82 ਤੇ 68 ਪੈਸੇ। $1 ਦੇ ਬਰਾਬਰ ਕੈਨੇਡਾ ਦੇ ਰਹੇ ਆ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।